$12 ਦਾ ਇਜ਼ਾਫਾ ਹੈ ਜਿਹੜਾ ਕਿ 1988 ਤੋਂ ਬਾਅਦ ਇੱਕ ਪਹਿਲੀ ਮਰਤਬਾ ਵਾਪਰਦਾ ਹੈ। ਸੋ ਇਹ ਪਹਿਲੀ ਮਰਤਬਾ ਵਾਪਰਦਾ ਹੈ 1988 ਤੋਂ ਬਾਅਦ। ਸੋ ਆਪਣੇ ਆਪ ਦੇ ਵਿੱਚ ਹੁਣ ਇਹ ਧਮਾਕਾ ਤੇ ਹੋਇਆ ਸਾਊਦੀ 'ਚ, ਪਰ ਹਿੱਲਿਆ ਇਹਦੇ ਨਾਲ ਭਾਰਤ ਕਿਉਂ? ਕਿਉਂਕਿ ਭਾਰਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਹਾਲਾਤ ਜਿਹੜੇ ਨਾਸਾਜ਼ ਨੇ ਇਹਨਾਂ ਲਈ। ਤਾਂ ਦੂਸਰੇ ਪਾਸੇ ਹੁਣ ਜਦੋਂ ਇਹ ਇਜ਼ਾਫਾ ਹੋਇਆ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਸੰਖੇਪ 'ਚ ਸਰਲ ਤਰੀਕੇ ਨਾਲ ਦੱਸ ਦਿੰਦਾ ਜੀ ਕਿ ਮੰਨ ਲਓ ਡਾਲਰ ਦਾ $1 ਦਾ ਇਜ਼ਾਫਾ ਹੋਇਆ, $1 ਦਾ, ਸੌਰੀ ਰੁਪਇਆ ਤਾਂ ਆਊਗਾ ਬਾਅਦ ਦੇ ਵਿੱਚ, ਤਾਂ ਸਮਝ ਲਓ ਕਿ 10,700 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਹੋ ਜਾਂਦਾ ਇਹਨਾਂ ਨੂੰ ਇੰਪੋਰਟ ਬਿੱਲ ਦੇ ਵਿੱਚ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ 10,700 ਕਰੋੜ ਰੁਪਏ ਦਾ ਇਹਨਾਂ ਨੂੰ ਨੁਕਸਾਨ ਹੋ ਜਾਂਦਾ $1 ਦੇ ਇਜ਼ਾਫੇ ਦੇ ਨਾਲ, ਜੋ ਇੰਪੋਰਟ ਬਿੱਲ ਹੈ। ਤਾਂ ਇਹ ਆਪਾਂ ਨੂੰ ਵੀ ਪਤਾ ਹੀ ਆ ਕਿ ਸਾਊਦੀ ਅਰਬ ਹੈ ਜਿਹੜਾ ਦੁਨੀਆ ਦਾ 10ਵਾਂ ਹਿੱਸਾ ਤੇਲ ਐਕਸਪੋਰਟ ਕਰਦਾ, ਤੇ ਇੰਡੀਆ ਜਿਹੜਾ ਉਹ ਦੁਨੀਆ ਦੇ ਮੇਰੇ ਖਿਆਲ ਦੇ ਨਾਲ ਪਹਿਲੇ 2-3 ਜਿਹੜੇ ਹੈਗੇ ਆ ਬਰਾਮਦਕਾਰ ਉਹਨਾਂ ਦੇ ਵਿੱਚੋਂ ਇੱਕ ਆ। ਤਾਂ ਕੁੱਲ ਮਿਲਾ ਕੇ ਭਾਰਤ ਵਾਸਤੇ ਸਥਿਤੀ ਬਹੁਤ ਚਿੰਤਾਜਨਕ ਆ। ਕਿਉਂ? ਕਿਉਂਕਿ ਇੱਕ ਤੇ ਪਹਿਲਾਂ ਹੀ ਮੰਦਾ ਛਾਉਣ ਡਿਆ, ਤਾਂ ਦੂਸਰੇ ਪਾਸੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ $1 ਦੀ ਜਿਹੜੀ बढ़ोतरी ਹੁੰਦੀ ਹੈ, $1 ਦਾ ਜਿਹੜਾ ਵਾਧਾ ਹੁੰਦਾ ਉਹ 10,700 ਕਰੋੜ ਰੁਪਏ ਦਾ ਇਹਨਾਂ ਦਾ ਇੰਪੋਰਟ ਬਿੱਲ ਦੇ ਵਿੱਚ ਨੁਕਸਾਨ ਕਰ ਜਾਂਦਾ ਹੈ। ਤਾਂ ਇਹ ਤੁਸੀਂ ਹੁਣ ਵੇਖ ਲਓ ਅੱਗੇ ਕੀ ਬਣੇਗਾ। ਪਰ $12 ਪ੍ਰਤੀ ਬੈਰਲ ਇੱਕ ਮੇਰੇ ਖਿਆਲ ਦੇ ਨਾਲ ਇਤਿਹਾਸਿਕ ਵਾਧਾ ਜਿਹੜਾ ਕਿ 2-3 ਦਿਨਾਂ ਦੇ ਵਿੱਚ ਇੰਡੀਆ 'ਚ ਤਰਥੱਲੀ ਮਚਾ ਦੂਗਾ। ਔਰ ਉਸ ਤੋਂ ਬਾਅਦ ਇਹ ਜਿੱਦਾਂ ਹੁਣ ਕਹਿੰਦੇ ਪਏ ਆ ਕਿ ਜੀ ਹਾਲੇ ਤੇਲ ਦੀ ਜਿਹੜੀ ਸਪਲਾਈ ਆ ਉਹ ਪੂਰਨ ਤੌਰ ਤੇ ਚਾਲੂ ਨਹੀਂ ਹੋਣੀ, ਕੁਛ ਟਾਈਮ ਲੱਗੂਗਾ, ਵਕਫਾ ਲੱਗੂਗਾ। ਤੇ ਜੇ ਉਹਦੇ 'ਚ ਵਾਕਈ ਵਕਫਾ ਲੱਗਦਾ ਤਾਂ ਇੰਡੀਆ ਲਈ ਇਹ ਬਹੁਤ ਵੱਡਾ ਝਟਕਾ ਹੋਏਗਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 84 ਸਿੱਖ ਕਤਲੇਆਮ ਦੀਆਂ ਫਾਈਲਾਂ ਗੁੰਮ ਹੋ ਗਈਆਂ। ਕਮਾਲ ਦੀ ਗੱਲ ਆ, ਗੁੰਮ ਹੋ ਗਈਆਂ ਫਾਈਲਾਂ ਕਿੱਧਰ ਚਲੇ ਗਈਆਂ? ਫਾਈਲਾਂ ਇਹ ਤੇ ਹੈ ਨਹੀਂ ਗੀਆਂ ਕਿ ਫਾਈਲਾਂ ਨੂੰ ਖੰਭ ਲੱਗੇਗੀ। ਫਾਈਲਾਂ ਕੋਈ ਇੱਲਾਂ ਥੋੜੀ ਜਿਹੜੀਆਂ ਉੱਡ ਗਈਆਂ, ਗਾਇਬ ਹੋ ਗਈਆਂ। ਆਪਾਂ ਕਹਿੰਦੇ ਨੀ ਇੱਲਾਂ ਸਾਥੋਂ ਗਾਇਬ ਹੋ ਗਈਆਂ ਨੇ, ਤਾਂ ਉਹ ਫਾਈਲਾਂ ਇੱਲਾਂ ਸੀ ਜਿਹੜੀਆਂ ਗਾਇਬ ਹੋ ਗਈਆਂ। ਕਮਾਲ ਦੀ ਗੱਲ ਆ। ਇਹ ਘੱਟ ਗਿਣਤੀ ਦੇ ਕਤਲੇਆਮ ਦੀਆਂ ਹੀ ਫਾਈਲਾਂ ਗੁੰਮ ਹੁੰਦੀਆਂ, ਕਦੇ ਇਹਨਾਂ ਦੀਆਂ ਤੇ ਨਹੀਂ ਗੁੰਮ ਹੁੰਦੀਆਂ। ਜੋ ਇਹ ਸਾਰਾ ਕੁਛ ਹੈ ਜਿਹੜਾ ਬਹੁਤ, ਮੈਂ ਤਾਂ ਸਮਝਦਾ ਕਿ ਬਹੁਤ ਅਨੋਖਾ ਜਿਹਾ ਵਰਤਾਰਾ ਕਿ ਕਦੇ ਤੇ ਕਮਿਸ਼ਨ ਉਹ ਆਪਣਾ ਕੰਮ ਤੇ ਮਿਸ਼ਨ ਕਰਕੇ ਤੇ ਪਾਸੇ ਹੋ ਜਾਂਦੇ ਆ। ਉਸ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਕਈ ਦਹਾਕਿਆਂ ਤੱਕ ਛੋਏ ਨਹੀਂ ਜਾਂਦੇ। ਜੇ ਛੋਹਣ ਦਾ ਯਤਨ ਕਰਦਾ ਕੋਈ, ਚਾਹੇ ਉਹ ਕਿਸੇ ਵੀ ਭਾਵਨਾ ਤਹਿਤ ਪਰ ਚੰਗਾ ਕਾਰਜ ਕਰਦਾ, ਤੇ ਜੇ ਉਹ ਛੋਹਣ ਦਾ ਯਤਨ ਕਰਦਾ ਤੇ ਉਹਨਾਂ ਨੂੰ ਮਿਲਦਾ ਹੀ ਕੱਖ ਨਹੀਂ ਹੈ। ਇਹ ਹੋਇਆ ਕੀ ਹੈ ਕਿ ਕਾਨਪੁਰ ਦੇ ਵਿੱਚ ਦੇਖੋ ਜਦੋਂ ਕਤਲੇਆਮ ਹੋਇਆ 84 ਦਾ, ਕਾਨਪੁਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਿੱਖਾਂ ਦਾ ਘਾਣ ਕੀਤਾ ਗਿਆ ਸੀਗਾ। ਉੱਥੇ 1250 ਦੇ ਕਰੀਬ ਪਰਚੇ ਦਰਜ ਕੀਤੇ ਗਏ, ਬਾਕੀ ਤੇ ਰੁਲਦ ਖੁਲਦ ਹੋ ਗਏ। ਤੇ ਹੁਣ ਜਿਹੜੀ SIT ਇਹਨਾਂ ਨੇ ਬਣਾਈ ਸੀ ਉਹਨਾਂ ਨੇ 38 ਕੁ ਫੋਲੇ ਆ, ਉਹਦੇ ਵਿੱਚ 38 ਕੁ ਇਹਨਾਂ ਨੇ ਫੋਲਣ ਦਾ ਯਤਨ ਕੀਤਾ ਕਿ 38 ਦੇ ਵਿੱਚ ਅਸੀਂ ਜਾਂਚ ਪੜਤਾਲ ਜਿਹੜੀ ਹੈ ਦੁਬਾਰਾ ਸ਼ੁਰੂ ਕਰਾਂਗੇ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਉਹ ਕੇਸ ਸ਼ੁਰੂ ਕਰ ਰਹੇ ਨੇ, ਜਾਂਚ ਪੜਤਾਲ ਖੋਲ ਰਹੇ ਨੇ ਦੁਬਾਰਾ, ਤਾਂ ਉਹਨਾਂ ਨੂੰ ਕੇਸ ਦੇ ਰਿਕਾਰਡ ਹੀ ਨਹੀਂ ਮਿਲਦੇ ਪਏ। ਇੱਥੋਂ ਤੱਕ ਕਿ FIR ਗਾਇਬ ਨੇ, ਇੱਥੋਂ ਤੱਕ ਕਿ ਕੇਸ ਡਾਇਰੀਆਂ ਗਾਇਬ ਨੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਗਵਾਹ ਵੀ ਜਿਹੜੇ ਮਾੜੇ ਮੋਟੇ ਉਹ ਵੀ ਗਾਇਬ ਹੋ ਜਾਣ, ਕਿਉਂਕਿ ਇੱਥੇ ਗਵਾਹ ਵੀ ਕਈ ਵਾਰ ਤੁਹਾਨੂੰ ਪਤਾ ਨਾ ਗਾਇਬ ਹੋ ਜਾਂਦੇ ਆ। ਤਾਂ ਇਹ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕਰਨ ਦੀ ਜ਼ਰੂਰਤ ਆ ਕਿ ਫਾਈਲਾਂ ਗਾਇਬ ਕਿਹਨੇ ਕਰਵਾਈਆਂ ਔਰ ਇਹ ਕੀਤੀਆਂ ਕਿਹਨੇ, ਕਿਉਂਕਿ ਦੋਨਾਂ ਦਾ ਜਿਹੜਾ ਆਪਸੀ ਰਿਸ਼ਤਾ ਬਹੁਤ ਨੇੜਦਾ। ਫਾਈਲਾਂ ਗਾਇਬ ਕਰਵਾਉਣ ਵਾਲੇ ਉਹ ਲੋਕ ਆ ਜਿਨ੍ਹਾਂ ਨੂੰ ਇਹਦੇ ਵਿੱਚ ਫਾਇਦਾ ਨੁਕਸਾਨ ਆ, ਤੇ ਗਾਇਬ ਕਰਨ ਵਾਲੇ ਉਹ ਲੋਕ ਆ ਜਿਨ੍ਹਾਂ ਦੇ ਫਾਇਦੇ ਨੁਕਸਾਨ ਗਾ ਉਹਨਾਂ ਦੇ ਫਾਇਦੇ ਨੁਕਸਾਨ ਨਾਲ ਜੁੜੇ ਹੁੰਦੇ ਆ। ਸੋ ਕੁੱਲ ਮਿਲਾ ਕੇ ਇਹ ਇੱਕ ਹੋਰ ਇਸ ਤਰ੍ਹਾਂ ਦਾ ਸੰਕੇਤ ਆ ਜਿਹਦੇ ਵਿੱਚ ਆਪਾਂ ਪਹਿਲਾਂ ਹੀ ਦੇਖਦੇ ਹਾਂ ਕਿ ਸੰਪੂਰਨ ਨਿਆਂ ਦੀ ਉਮੀਦ ਖਤਮ ਹੋ ਚੁੱਕੀ ਆ। ਜਿਹੜੀ ਬਚੀ ਖੁਚੀ ਆ ਉਹਨੂੰ ਵੀ ਖੋਰਾ ਲੱਗਦਾ ਪਿਆ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ। ਤੇ ਜੇ ਜਾਂਚ ਪੜਤਾਲ ਕਰਕੇ ਇਹ ਕਮਲਨਾਥ ਵਰਗਿਆਂ ਦੀ ਹੁਣ ਕੁੰਡਲੀ ਬਣਾਉਣ ਲੱਗੇ ਹੀ ਆ, ਤੇ ਇਹ ਵੀ ਕੁੰਡਲੀ ਬਣਾ ਲੈਣ ਕਿ ਫਾਈਲਾਂ ਗਈਆਂ ਕਿੱਧਰ ਆ ਔਰ ਉਸ ਵੇਲੇ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਕਾਤਲਾਂ ਦਾ ਪੱਖ ਪੂਰਿਆ। ਇਹ ਵੀ ਤੇ ਇੱਕ ਨਿਆਂ ਦਾ ਵਿਸ਼ਾ, ਵੀ ਤੇ ਇੱਕ ਜਾਂਚ ਦਾ ਵਿਸ਼ਾ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਨਿਤਿਨ ਗਡਕਰੀ ਹੁਣ ਕਬੂਲ ਕੀਤਾ ਵੀ ਆਰਥਿਕ ਮੰਦੀ ਦਾ ਸੱਚ। ਦੇਖੋ ਹਰੇਕ ਬੰਦੇ 'ਚ ਕੁਛ ਵਿਸ਼ੇਸ਼ਤਾਵਾਂ, ਕੁਛ ਖਾਸੀਅਤਾਂ ਹੁੰਦੀਆਂ। ਇਸ ਬੰਦੇ ਦੀ ਮੈਨੂੰ ਖਾਸੀਅਤ ਜਿਹੜੀ ਲੱਗੀ ਆ ਉਹ ਆ ਕਿ ਇਹ 2-3 ਮਹੀਨੇ ਨਾ ਕੱਢ ਕੇ ਤੇ ਫਿਰ ਤਮਾਈ ਸ਼ਮਾਈ ਇੱਕ ਗੋਲਾ ਇਸ ਤਰ੍ਹਾਂ ਦਾ ਡਾਲ ਦਿੰਦਾ ਜਿਹੜਾ ਬਿਲਕੁਲ ਸੱਚ ਦੇ ਬਰੂਦ ਨਾਲ ਭਰਿਆ ਹੁੰਦਾ। ਤਾਂ ਇਹ ਨਿਤਿਨ ਗਡਕਰੀ ਦੀ ਸੱਚ ਬੋਲਣ ਵਾਲੀ ਜਿਹੜੀ ਕਾਬਲੀਅਤ ਹੈ ਨਾ ਉਹ ਵਾਕਈ ਪ੍ਰਸ਼ੰਸਕ ਬਣਾਉਂਦੀ ਆ। ਕਿਉਂਕਿ ਤੁਹਾਨੂੰ ਯਾਦ ਹੋਣਾ ਇਸ ਬੰਦੇ ਨੇ ਹੀ ਨੋਟਬੰਦੀ ਦਾ ਸੱਚ ਕਬੂਲਿਆ ਸੀਗਾ ਕਿ
ये गलत है, फैसला गलत है। और ये वो बंदा सीगा जिन्हें मूंह ते आख्या सीगा कि वादे अन्ने वाह नहीं करी दे, मुड़ के जनता छेतर बड़ा फेर दी जे। ये गल मेरे ख्याल दे नाल कोई आम बंदा और अमित शाह ते नरेंद्र मोदी दी जोड़ी दे सामने ये गल मैनूं नहीं लगदा कोई सधारण वर्कर या सधारण लीडर इन्हां दा कोई कह सकदा। तां थोड़े दिन पहला इन्हें एक होर सच्चाई कबूल की सीगी। यानी कहने का मतलब यह है कि जदों जदों भी मौका मिलता ना नितिन गडकरी सच्चाई कबूल कर लेंदा, क्योंकि पिछे जे ने आख्या सी कोई भी प्रोजेक्ट हुंदा मैं सरकार की हैल्प नहीं लेंदा, क्योंकि जिथे सरकार दा हथ पै गया समझो गया काम सरकार मनूस है। ये गल कहनी बहुत, क्योंकि तुहानूं पता उत्थे करप्शन शुरू हो जाती है। कहने का मतलब सीधा ये सी कि हिसाबपत्तियां शुरू हो जांदियां। तां नितिन गडकरी ने हुण भी मेरे ख्याल दे नाल जो गल कही है वो गलत नहीं है, क्योंकि कहता कि मैं मनदा इकानमी लई ये बुरा दौर है ते उद्योग जगत है जिहड़ा बहुत भारी मुश्किल दे विच आ। तां हुण तुसीं आप ही अंदाजा ला लो कि इन्हां दा एक केंद्रीय मंत्री है गंगावर, वो तो कल कहण दिया ही, कहंदा जी कि नौकरी की कोई घाट नहीं है, देश सब ठीक ठाक चल रहा। जिहड़े नॉर्थ रीजन के लोग आ उन्हां दे विच स्किल की घाट आ, मतलब कि स्किल नहीं है, नौकरियां तो वाधू पईयां ने। बीबी निर्मला सीतारमन आई सी पिछे जे तुहानूं याद होना, ते कहंदे कि ये जिहड़ा आटोमोबाइल सैक्टर का बंदा है ना असल दे विच उबेर ते ओला करके आ, ते लोग कहंदे कि जदों आए सीगे उदों तो तुसीं कहंदे कि बहुत फायदेमंद है, हुण तुसीं कहंदे कि बेड़ा गर्क कर दिता इन्हां ने। ते यही गल है, वो लोग मजाक करते हो कि इत्थे एक भेल है संस्था, तो ਉਹਦੇ बारे गल करते कहते किते कानून ये ना आख दिओ कि भेल पूड़ी लैके बह गई है सानू साडी संस्था नूं। सो तुसीं इहो ਜਿਹੇ बहाने बना लैंदे हो। पर नितिन गडकरी ने सच्चाई कबूल की आ, उन्हें कहा कि ये बुरा दौर है इकोनॉमी वास्ते, सुस्ती बहुत शाही हुई आ, बीत जाएगा दौर, उद्योग मुश्किल दे विच हन। तां ये एक बहुत वड्डी सच्चाई है जिहड़ी नितिन गडकरी ने कबूल की आ। पर यह सच्चाई नहीं है मेरे ख्याल दे नाल जो कहते हैं ना छेती बीत जाएगा, ये इन्नी जल्दी बीतना नहीं, क्योंकि हाले ते असर शुरू है। मोदी साहब खुद कहते हैं कि 100 दिन तक अजे तो तुसीं ट्रेलर वेख्या, फिल्म तो अभी बाकी है। ਹੁਣ ਤਾਂ $12 ਅਜੇ ਤੇਲ ਦੀਆਂ ਕੀਮਤਾਂ ਵਧੀਆਂ ਆ, ਕੱਚੇ ਤੇਲ ਦੀਆਂ। ਅਜੇ ਤਾਂ ਵੇਖੋ ਇਹਦਾ ਕੀ ਅਸਰ ਜਿਹੜਾ ਉਹ ਦੇਖਣ ਨੂੰ ਮਿਲਣਾ ਆ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਆਗੂ ਤੇ ਮਾਮਲਾ ਦਰਜ ਕਰਾਇਆ। ਪਿੰਡਾਂ ਦੇ ਵਿੱਚ ਨਾ ਬਹੁਤ ਜਿਹੜੇ ਸਿਰੇ ਦੇ ਲੜਾਕੂ ਹੁੰਦੇ ਆ, ਤੇ ਉਹਨਾਂ ਨੂੰ ਜੇ ਕੋਈ ਨਾ ਟੱਕਰੇ ਅੱਗੋਂ ਮਾਈ ਦਾ ਲਾਲ, ਤੇ ਫਿਰ ਉਹ ਘਰੇ ਆ ਕੇ ਦੁਆਲੇ ਜਿਹਦੇ ਲੱਸੀ 'ਚ ਲੂਣ ਬਹੁਤ ਘੱਟ ਪਾਇਆ ਅੱਜ, ਉਹ ਮਤਲਬ ਕਿ ਪਿੰਡ 'ਚ ਨਾ ਕੋਈ ਟੱਕਰੇ ਤੇ ਘਰ 'ਚ ਆਡਾ ਲਾ ਲੈਂਦੇ ਕਿਸੇ ਨਾ ਕਿਸੇ ਚੀਜ਼ ਨਾਲ। ਤੇ ਉਸ ਤਰ੍ਹਾਂ ਕਾਂਗਰਸੀਆਂ ਦਾ ਹਾਲ ਆ ਕਿ ਇਹਨਾਂ ਦਾ ਆਡਾ ਜਦੋਂ ਕਿਤੇ ਨਹੀਂ ਲੱਗਦਾ ਕਿਸੇ ਪਾਸੇ ਤੇ ਫਿਰ ਉਹ ਆਪਸ ਦੇ ਵਿੱਚ ਹੀ ਡਹਿ ਪੈਂਦੇ ਆ। ਤਾਂ ਇਹ ਮਾਮਲਾ ਹੈਗਾ ਇੱਕ ਸਰਪੰਚ ਤੇ ਮਾਮਲਾ ਦਰਜ ਕਰਵਾਇਆ ਰਾਜਾ ਵੜਿੰਗ ਨੇ। ਕਹਿੰਦਾ ਜੀ ਕਿ सोशल मीडिया ते इन्हें मेरी थोड़ी जी झंड की आ, मैनू अपशब्द बोले आ, तो उहदे करके मामला दर्ज कराया। काफ़ी धारावां सख्ती लातियां ने मेरे ख्याल दे नाल 499 500 120 भी 469 67 AIT एक्ट आ। यानी कहने का मतलब कि धारावां भी वड्डियां ला दित्तियां ते खबर भी वड्डी बनी आ। तां इह जिहड़ा सरपंच सीगा राजा वड़िंग कहंदा कि इहदी पत्नी ब्लाक समिति दी मैंबर सीगी, तो चेयरपर्सन बनना लोचदी सीगी, कोई दूजी बीबी बन गई तेनू शक आ कि मैं सारा काम कराया, जद कि मेरा कोई लागा देगा नहीं है। ते जद कि जिहड़े सरपंच साहब आ मुंडे ਜਿਹੇ ही आ, वो कहंदे आ जी कि जे मैनू पता हुंदा कि इस तरह धोखा होना ते मैं अपनी पत्नी नूं छोण दे विच ना उतारदा, ते इस करके मैं रोस ही प्रगटाया सीगा। मेरा मकसद किसी दी भावना नूं ठेस पहुंचाउणा नहीं सीगा। हुण देखो जे ते कोई गल इहो जी नहीं कही, जे किसी की इज्जत के खिलाफ जाती है या कोई बेतथ गल कही आ, तो फिर तो मेरे ख्याल दे नाल कोई वड्डी गल नहीं है। और पहली गल है कि जे कोई रोसा गिला तमाशा विखाउण नालों यह है कि तुसीं अपनी पार्टी की लीडरशिप नूं कहो, ते जां ये कहो कि साडी कोई सुणदा ही नहीं है। तो दूजी गल यह है कि जे किसी ने कह दी कोई गलती की आ, एडा वड्डा मामला दर्ज करवाउण दा मकसद मैनूं समझ नहीं आया कि तुसीं पार्टी वल्लों पहला नोट्स कढ के ਉਹਦੇ ਤੋਂ ਜਵਾਬ ਪੁੱਛ ਲਓ, ਉਹਦਾ ਸਪਸ਼ਟੀਕਰਨ ਤੋਂ ਲਵੋ ਕੀ ਕਹਿਣਾ ਉਹਦਾ ਅੰਦਰ ਦੀ ਕਹਾਣੀ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਉਹਦੇ ਕਲਗੀਆਂ ਕਿੱਦਾਂ ਮਿਲਦੇ ਆ, ਹੋ ਸਕਦਾ ਕੋਈ ਕਹਾਣੀ ਵਿੱਚ ਦੀ ਹੋਰ ਹੋਵੇ। ਔਰ ਦੂਜੀ ਚੀਜ਼ ਇੱਕ ਹੋਰ ਵੀ ਆ, ਦੇਖੋ ਰਾਜਾ ਵੜਿੰਗ ਵਧੀਆ ਬੁਲਾਰਾ ਹੇਠਲੇ ਪੱਧਰ ਤੇ ਕੰਮ ਵੀ ਸੋਹਣਾ ਕਰਦਾ, ਪਰ ਇਹਨੂੰ ਜਿਹੜਾ ਅੱਗੋਂ ਬੋਲਦਾ ਨਾ ਨਰਿੰਦਰ ਮੋਦੀ ਹੋਰਾਂ ਵਾਂਗੂ ਉਹ ਰਾਸ ਨਹੀਂ ਆਉਂਦਾ। ਇਹਨੇ ਪਿੱਛੇ ਜੇ ਪੱਤਰਕਾਰਾਂ ਤੇ ਵੀ ਮਾਮਲਾ ਦਰਜ ਕਰਵਾਇਆ, ਜਦਕਿ ਉਹ ਪੱਤਰਕਾਰ ਜਿਹੜੇ ਆ ਉਹ ਲਗਾਤਾਰ ਗਿੱਦੜਬਾਏ ਇਲਾਕੇ ਦੀਆਂ ਖਬਰਾਂ ਲਾਉਂਦੇ ਰਹੇ। ਅਕਾਲੀ ਸਰਕਾਰ ਵੇਲੇ ਵੀ ਲਾਉਂਦੇ ਰਹੇ ਆ, ਇਹਨਾਂ ਵਾਰੀ ਵੀ ਲਾਉਂਦੇ ਸੀ। ਕਾਲੀਆਂ ਵਾਰੀ ਸ਼ਾਇਦ ਪਰਚਾ ਨਹੀਂ ਹੋਇਆ ਤੇ ਇਹਨਾਂ ਵਾਰੀ ਹੋ ਗਿਆ। ਤੇ ਉਹ ਪੱਤਰਕਾਰ ਸ਼ਰੇਆਮ ਕਹਿੰਦੇ ਆ
ਕਿ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਹੈ, ਕੋਈ ਅਸੀਂ ਦੁਰਭਾਵਨਾ ਨਾਲ ਕੰਮ ਨਹੀਂ ਕਰਦੇ, ਸਿਰਫ ਤੇ ਸਿਰਫ ਇਸ ਕਰਕੇ ਮਾਮਲਾ ਦਰਜ ਕਰਵਾਇਆ ਜਾ ਰਿਹਾ ਕਿ ਡਰਾ ਦਿੱਤੇ ਜਾਣ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਜਿਹੜਾ ਹਥਿਆਰ ਹੈ, ਹੁਣ ਦੇਖੋ ਵਿਧਾਇਕ ਜਿੱਥੇ ਮਰਜ਼ੀ ਜਾ ਕੇ ਮਾਮਲਾ ਦਰਜ ਕਰਵਾ ਸਕਦਾ, ਇਸ ਤਰ੍ਹਾਂ ਤੇ ਕੋਈ ਵੀ ਫੇਸਬੁੱਕ ਤੇ ਟਿੱਪਣੀ ਕਰੂਗਾ ਤੇ ਉਹ ਚੱਕ ਕੇ ਮਾਮਲਾ ਦਰਜ ਕਰਾ ਦੇਣਗੇ। ਹੁਣ ਤੁਸੀਂ ਅੱਜ ਦੇਖਿਆ ਹੀ ਆ, ਮੇਰੇ ਖਿਆਲ ਦੇ ਨਾਲ ਟੁੱਟੀ ਸੜਕ ਦੀ ਖਬਰ ਲਾਈ ਆ ਕਿਸੇ ਪੱਤਰਕਾਰ ਨੇ ਉਧਰ ਯੂਪੀਐਨ ਨਹੀਂ, ਉਹਨੂੰ ਵੀ ਭੜਕਾਤਾ ਇਹਨਾਂ ਨੇ, ਉਹਦੇ ਤੇ ਵੀ ਪਰਚਾ ਦਰਜ ਕਰਾ ਦਿੱਤਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਹਥਿਆਰ ਆ ਇਹ ਬਹੁਤ ਰੇਅਰ ਵਰਤਣਾ ਚਾਹੀਦਾ, ਜਿਹੜਾ ਕਿ ਰਾਜਾ ਵੜਿੰਗ ਗੱਲ ਗੱਲ ਤੇ ਵਰਤ ਰਿਹਾ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗਵਾਹ ਦੇ ਵੱਲੋਂ ਦੋਸ਼ ਨੇ ਵੀ ਪ੍ਰੇਮੀਆਂ ਨੇ ਦਿੱਤਾ 2 ਲੱਖ ਦਾ ਚੈੱਕ। ਇਹ ਵਾਕਈ ਬੜਾ ਗੰਭੀਰ ਜਿਹਾ ਮਸਲਾ ਹੈ। ਤੁਹਾਨੂੰ ਯਾਦ ਹੋਣਾ ਬਰਗਾੜੀ ਵੇਲੇ ਇੱਕ ਗੁਰੂਸਰ ਪਿੰਡ ਦੇ ਵਿੱਚ ਹੋਈ ਸੀ ਬੇਅਦਬੀ, ਔਰ ਉਸ ਤੋਂ ਬਾਅਦ ਮਲਕੇ ਪਿੰਡ ਰਾਜ ਬਰਾੜ ਦਾ, ਮਲਕੇ ਪਿੰਡ ਹੀ ਮੇਰੇ ਖਿਆਲ ਦੇ ਨਾਲ ਖਿਡਾਰੀ ਦਿਲਬਾਗ ਸਿੰਘ ਬਾਗਾ ਦਾ ਬਹੁਤ ਪੁਰਾਣਾ ਕਬੱਡੀ ਖਿਡਾਰੀ ਸੀਗਾ। ਤੇ ਇਹ ਜਿਹੜਾ ਮਾਮਲਾ ਸੀ ਮਲਕੇ ਵਾਲਾ, ਇਹਦੇ ਵਿੱਚ ਕੋਈ ਸੇਵਕ ਸਿੰਘ ਫੌਜੀ ਨਾਂ ਦਾ ਬੰਦਾ ਜਿਹੜਾ ਉਹ ਗਵਾਹ ਸੀਗਾ ਜੀ। ਹੁਣ ਉਹਨੇ ਦਾਅਵਾ ਇਹ ਕੀਤਾ ਵਾ ਕਿ ਇਹ ਜਿਹੜੇ ਪ੍ਰੇਮੀ ਨਾਮਜ਼ਦ ਕੀਤੇ ਗਏ ਸਨ, ਇਹ ਸ਼ਾਇਦ 5 ਜਣੇ ਸੀਗੇ, ਕਿ ਇਹਨਾਂ ਦੇ ਵਿੱਚੋਂ ਇੱਕ ਪ੍ਰੇਮੀ ਦੇ ਪਿਤਾ ਨੇ ਮੈਨੂੰ ਬੁਲਾਇਆ ਤੇ ਕਹਿੰਦਾ ਵੀ ਬਾਹਰਲੇ ਘਰ ਆ ਜਾ, ਉੱਥੇ ਕੋਈ ਗੱਲ ਕਰਨੀ ਆ। ਤੇ ਜਦੋਂ ਕਹਿੰਦਾ ਮੈਂ ਗਿਆ ਵਾਂ ਤੇ ਇਹਨੇ ਉੱਥੇ ਮੰਜੇ ਤੇ 2 ਲੱਖ ਰੁਪਏ ਦਾ ਚੈੱਕ ਰੱਖ ਕੇ ਆਖਿਆ ਕਾਕਾ ਚੱਕ ਲਾ ਤੁਹਾਨੂੰ ਥੁੱਕ ਲਾ ਕੇ, ਤੇ ਨਾਲ ਕਿਹਾ ਕਿ ਜਦੋਂ ਤੂੰ ਗਵਾਹੀ ਮੁੱਕਰ ਜਾਏਗਾ ਇੱਕ ਤੋਹਫਾ ਤੈਨੂੰ ਛੋਟਾ ਜਿਹਾ ਹੋਰ ਦੇ ਦਿਆਂਗੇ। ਤੇ ਦੂਜੀ ਗੱਲ ਇਹ ਆ ਕਿ ਪਰਵਾਹ ਨਾ ਕਰੀ, ਚੱਕ ਦੀ ਫਟਾ ਨੱਪ ਦੇ ਕਿੱਲੀ, ਕੋਈ ਨਹੀਂ ਤੇਰੀ ਆਵਾਜ਼ ਵੇਖ ਸਕਦਾ। ਤਾਂ ਹੁਣ ਇਹਨਾਂ ਨੇ ਦਾਅਵਾ ਕੀਤਾ ਕਿ ਆ ਚੈੱਕ ਹੈ ਜਿਹੜਾ ਆ ਤੁਸੀਂ ਵੇਖ ਸਕਦੇ ਹੋ, ਪ੍ਰੈਸ ਦੇ ਵਿੱਚ ਉਹ ਚੈੱਕ ਹੈ ਜਿਹੜਾ ਉਹ ਆਇਆ। ਅੱਜ ਇੱਕਾ ਦੁੱਕਾ ਖਬਰਾਂ ਵੀ ਲੱਗੀਆਂ। ਤਾਂ ਮੇਰੇ ਖਿਆਲ ਦੇ ਨਾਲ ਘੋਖ ਹੋਣੀ ਚਾਹੀਦੀ ਆ, ਔਰ ਇਹ ਮਾਮਲਾ ਕਿਉਂਕਿ ਅੰਡਰ ਟ੍ਰਾਇਲ ਆ ਤਾਂ ਅਦਾਲਤ ਦੇ ਵਿੱਚ ਇਹਨਾਂ ਨੂੰ ਰੱਖਣਾ ਚਾਹੀਦਾ। ਜੇ ਤੇ ਸੱਚਾਈ ਹੈ ਇਸ ਮਾਮਲੇ ਦੇ ਵਿੱਚ, ਜਿੱਦਾਂ ਦਾਅਵਾ ਜਿਹੜਾ ਕੀਤਾ ਜਾ ਰਿਹਾ, ਤਾਂ ਉਹ ਜੱਜ ਦੇ ਸਾਹਮਣੇ ਇਹ ਸਾਰੀ ਚੀਜ਼ ਰੱਖ ਦੇਣ ਤਾਂ ਮੇਰੇ ਖਿਆਲ ਦੇ ਨਾਲ ਮਾਮਲਾ ਦਰਜ ਹੋ ਜਾਊਗਾ। ਔਰ ਫਿਰ ਦੂਜਾ ਸਵਾਲ ਵੀ ਇਹ ਉੱਠੇਗਾ ਨਾ ਕਿ ਜੇਕਰ ਕੋਈ ਬੰਦਾ ਕਲੇਮ ਕਰਦਾ ਕਿ ਅਸੀਂ ਇਹ ਗੁਨਾਹ ਕੀਤਾ ਹੀ ਨਹੀਂ ਹੈ, ਅਸੀਂ ਗੁਨੇਗਾਰ ਨਹੀਂ ਹੈਗੇ, ਤਾਂ ਫਿਰ ਇਹੋ ਜਿਹੀਆਂ ਤਿਕੜਮਾਂ ਕਾਹਤੋਂ ਲਾਈਆਂ ਜਾ ਰਹੀਆਂ ਨੇ, ਇਹੋ ਜਿਹੇ ਕੰਮ ਕਾਹਤੋਂ ਕੀਤੇ ਜਾ ਰਿਹਾ। ਤਾਂ ਇਹ ਇੱਕ ਓਫੈਂਸ ਆ। ਤੁਸੀਂ ਗਵਾਹ ਨੂੰ ਡਰਾ ਨਹੀਂ ਸਕਦੇ, ਲਲਚਾ ਨਹੀਂ ਸਕਦੇ, ਭਰਮਾ ਨਹੀਂ ਸਕਦੇ। ਤਾਂ ਜੇ ਇਸ ਤਰ੍ਹਾਂ ਵਾਪਰਿਆ, ਇਹਦੇ ਤੇ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਆ। ਪੁਲਿਸ ਨੂੰ ਵੀ ਐਕਟਿਵ ਹੋਣਾ ਚਾਹੀਦਾ, ਕਿਉਂਕਿ ਜਿੱਥੇ ਜਿੱਥੇ ਵੀ ਗਵਾਹ ਹੋਣਗੇ, ਜੇ ਇੱਕ ਥਾਂ ਤੇ ਜੋੜ ਤੋੜ ਚੱਲ ਰਿਹਾ, ਯਤਨ ਚੱਲ ਰਿਹਾ, ਤਾਂ ਹੋ ਸਕਦਾ ਦੂਸਰੀਆਂ ਥਾਵਾਂ ਤੇ ਵੀ ਇਹੋ ਜਿਹੀਆਂ ਯਤਨਸ਼ੀਲਤਾਵਾਂ ਜਿਹੜੀਆਂ ਉਹ ਚੱਲ ਰਹੀਆਂ ਹੋਣ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਡੀਸੀ ਦੇ ਨਾਲ ਬਦਸਲੂਕੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਨੂੰ ਵੱਡਾ ਝਟਕਾ। ਹਾਂ ਦੇਖੋ, ਇਹਨਾਂ ਨੂੰ ਵੱਡਾ ਝਟਕਾ ਲੱਗਾ ਬੈਂਸ ਸਾਹਿਬ ਨੂੰ ਇਸ ਟਾਈਮ, ਕਿਉਂਕਿ ਇਹਨਾਂ ਦੀ ਜ਼ਮਾਨਤ ਅਰਜੀ ਜਿਹੜੀ ਆ ਉਹ ਗੁਰਦਾਸਪੁਰ ਦੀ ਕੋਰਟ ਨੇ ਖਾਰਜ ਕਰ ਦਿੱਤੀ ਆ। ਸੋ ਇਹ ਮਾਮਲਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ, ਸਾਰਿਆਂ ਨੂੰ ਪਤਾ ਕਿ ਕਿੱਦਾਂ ਵੀਡੀਓ ਵਾਇਰਲ ਹੋਈ ਆ, ਜਿਹਦੇ ਵਿੱਚ ਬੈਂਸ ਸਾਹਿਬ ਕਹਿ ਰਹੇ ਆ ਕਿ ਇਹ ਦਫ਼ਤਰ ਤੇਰੇ ਪਿਓ ਦਾ ਨਹੀਂ ਹੈ। ਹਾਲਾਂਕਿ ਮੇਰੇ ਖਿਆਲ ਦੇ ਨਾਲ ਬਹੁਤ ਘੱਟ ਬੰਦੇ ਆ ਜਿਨ੍ਹਾਂ ਨੇ ਉਸ ਚੀਜ਼ ਨੂੰ ਜਸਟੀਫਾਈਡ ਕੀਤਾ, ਉਸ ਸ਼ਬਦ ਨੂੰ ਖਾਸ ਤੌਰ ਤੇ। ਹਾਂ ਠੀਕ ਹੈ, ਭਾਵਨਾ ਉਹਨਾਂ ਦੀ ਜਿਹੜੀ ਉਹ ਹੈਗੀ ਆ, ਪਰ ਜਿੱਦਾਂ ਦਾ ਉਹ ਵਰਤਾਰਾ ਉਹਨਾਂ ਨੇ ਪੇਸ਼ ਕੀਤਾ ਸੀਗਾ, ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਨੇ ਅਖਤਿਆਰ ਕੀਤਾ ਸੀਗਾ, ਉਸ ਚੀਜ਼ ਦਾ ਮੇਰੇ ਖਿਆਲ ਦੇ ਨਾਲ ਜਿਹੜੇ ਸੰਜੀਦਾ ਲੋਕ ਨੇ, ਜਿਹੜੇ ਲੋਕ ਖੁੱਲ੍ਹ ਕੇ ਸੋਚਦੇ ਆ, ਖੁੱਲ੍ਹ ਕੇ ਬੋਲਦੇ, ਉਹਨਾਂ ਨੇ ਇਹਦਾ ਕਿਤੇ ਨਾ ਕਿਤੇ ਮੁਖਾਲਫ ਹੀ ਕੀਤਾ ਕਿ ਨਹੀਂ ਯਾਰ ਇੱਦਾਂ ਦਾ ਸ਼ਬਦ ਨਹੀਂ ਸੀ ਬੋਲਣਾ ਚਾਹੀਦਾ। ਹਾਂ, ਪਬਲਿਕ ਦੀ ਪ੍ਰਾਪਰਟੀ ਆ, ਪਬਲਿਕ ਦੀ ਪ੍ਰਾਪਰਟੀ ਵੀ ਆਖੀ ਜਾ ਸਕਦੀ ਹੈ ਕਿ ਦਫ਼ਤਰ ਹੈ ਜਿਹੜਾ ਉਹ ਪਬਲਿਕ ਦੀ ਪ੍ਰਾਪਰਟੀ ਆ। ਖੈਰ ਚਲੋ ਇਹ ਆਪੋ ਆਪਣਾ ਓਪੀਨੀਅਨ ਆ, ਕਈ ਲੋਕ ਜਸਟੀਫਾਈਡ ਕਰ ਰਹੇ ਆ, ਕਈ ਲੋਕ ਨਹੀਂ ਇਸ ਚੀਜ਼ ਨਾਲ ਸਹਿਮਤ। ਪਰ ਗੱਲ ਇਹ ਆ ਕਿ ਹੁਣ ਜ਼ਮਾਨਤ ਦੀ ਅਰਜ਼ੀ ਜਿਹੜੀ ਖਾਰਜ ਹੋ ਗਈ ਆ, ਤੇ ਇੱਕੋ ਹੁਣ ਵਸੀਲਾ ਬਚਦਾ ਇਹਨਾਂ ਦੇ ਕੋਲ ਕਿ ਹਾਈ ਕੋਰਟ ਦਾ ਰੁਖ ਕਰਨਗੇ। ਤਾਂ ਦੇਖੋ ਜਿਹੜੀ ਪੁਲਿਸ ਸੀਗੀ ਉਹ ਰੁਕੀ ਹੋਈ ਸੀਗੀ, ਕਿਉਂਕਿ ਜਿੰਨਾ ਕੋ ਅੰਦਰੋਂ ਪਤਾ ਲੱਗਿਆ ਕਿ ਜਿਹੜੇ ਗੁਰਦਾਸਪੁਰ ਦੇ ਪੁਲਿਸ ਅਫਸਰ ਸੀਗੇ ਉਹ ਇੱਥੋਂ ਦੀ ਲੁਧਿਆਣਾ ਦੀ ਪੁਲਿਸ ਦੇ ਨਾਲ ਰਾਬਤੇ 'ਚ ਸੀਗੇ, ਸਾਰੀ ਪੁਲਿਸ ਤਾਲਮੇਲ ਨਾਲ ਚੱਲ ਰਹੀ ਸੀ, ਵੇਖ ਰਹੇ ਸੀਗੇ ਕਿ ਗ੍ਰਿਫਤਾਰੀ ਕਿੱਦਾਂ ਪਾਈ ਜਾ ਸਕਦੀ ਆ, ਰਸਤੇ ਕੱਢੇ ਜਾ ਰਹੇ ਸੀਗੇ। ਤਾਂ ਉਹ ਸ਼ਾਇਦ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਵੇਖ ਲਈਏ ਜ਼ਮਾਨਤ ਦਾ ਨਿਬੇੜਾ ਕੀ ਹੁੰਦਾ। ਤਾਂ ਮੈਨੂੰ ਲੱਗਦਾ ਕਿ ਦੇਖੋ ਜਿੱਦਾਂ ਬੈਂਸ ਨੇ ਕੀਤਾ, ਠੋਕ ਕੇ ਅੱਗੋਂ ਵੰਗਾਰਿਆ ਵੀ ਆ ਕਿ ਜੇ ਹਿੰਮਤ ਹੈਗੀ ਤੇ ਗ੍ਰਿਫਤਾਰ ਕਰ ਲਓ। ਤਾਂ ਕੁੱਲ ਮਿਲਾ ਕੇ ਗੱਲ ਤੇ ਜਿਹੜੀ ਆ ਉਹ ਫੇਰ ਮੁੱਛ ਦੇ ਸਵਾਲ ਵਾਲੀ ਹੋ ਜਾਂਦੀ ਆ। ਤਾਂ ਜੇ ਤੇ ਇਹਨਾਂ ਦੀ ਗ੍ਰਿਫਤਾਰੀ ਹੋਣੀ ਹੋਈ ਜਾਂ ਇਹ ਸੋਚ ਰਹੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਹੁਣ ਯਤਨ ਕੀਤਾ ਜਾਏਗਾ ਕਿ ਹਾਈ ਕੋਰਟ ਪਹੁੰਚਣ ਤੋਂ ਪਹਿਲਾਂ ਬੈਂਸ ਨੂੰ ਰੋਕ ਲਿਆ ਜਾਵੇ, ਯਾਨੀ ਥੰਮ ਲਿਆ ਜਾਵੇ। ਤੇ ਜੇ ਨਹੀਂ,
ਫਿਰ ਸਮਝ ਲਓ ਕਿ ਮਾਮਲਾ ਸੈੱਟ ਹੀ ਆ, ਕਿ ਸਰਕਾਰ ਸੋਚ ਕੇ ਚੱਲਦੀ ਪਈ ਆ ਕਿ ਚਲੋ ਜੋ ਹੋ ਗਿਆ ਸੋ ਹੋ ਗਿਆ, ਹੁਣ ਗਾਂ ਜਿਹੜਾ ਅਸੀਂ ਦਰਜ ਕਰਨਾ ਸੀ ਕਰ ਦਿੱਤਾ, ਆਪੇ ਭੁਗਤੀ ਜਾਵੇ ਬਹਿਸ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਕਹਿੰਦੇ ਪੁਲਿਸ ਵਾਲੇ ਨੇ ਡੋਪ ਟੈਸਟ ਤੋਂ ਬਚਣ ਲਈ ਵਰਤੀ ਨਵੀਂ ਤਰਕੀਬ। ਬਿਲਕੁਲ ਇਹਨੇ ਉਹੀ ਤਰਕੀਬ ਵਰਤੀ ਹੈ ਜਿਵੇਂ ਤੁਹਾਡੇ ਇੱਥੇ ਬਾਹਰ ਮਸ਼ਹੂਰ ਆ ਕਿ ਉਹ ਡੋਪ ਟੈਸਟ ਕਰਵਾਉਣਾ ਸੀ ਕਿਸੇ ਡਰਾਈਵਰ ਨੇ ਤੇ ਆਪਣੀ ਪਤਨੀ ਦਾ ਯੂਰਿਨ ਲੈ ਗਿਆ ਤੇ ਉਹ ਅੱਗੋਂ ਪ੍ਰੈਗਨੈਂਟ ਸੀ ਤੇ ਰੌਲਾ ਪੈ ਗਿਆ ਸੀਗਾ। ਏਦਾਂ ਹੀ ਕੀਤਾ ਇਹਨੇ, ਸ਼ਾਇਦ ਮੇਰੇ ਖਿਆਲ ਦੇ ਨਾਲ ਕੋਈ ਰਿਸ਼ਤੇਦਾਰ ਇਹਦਾ ਬਾਹਰ ਹੋਣਾ ਜਾਂ ਫੇਸਬੁੱਕ ਤੇ ਹੋਏਗਾ। ਇਹ ਚੀਜ਼ ਜਿਹੜੀ ਹੈ ਸਮਝ ਆ ਗਈ। ਤਾਂ ਮਾਮਲਾ ਕੀ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਨਾ ਜਿਹੜੇ ਕਮਿਸ਼ਨਰ ਪੁਲਿਸ ਆ ਉਹਨਾਂ ਨੇ ਇੱਕ ਵਿਉਂਤ ਲਿਆਂਦੀ। ਉਹਨਾਂ ਨੇ ਆਖਿਆ ਜਿਨ੍ਹਾਂ ਦੇ ਕੋਲ ਵਧੀਆ ਆਟੋਮੈਟਿਕ ਹਥਿਆਰ ਨੇ ਉਹਨਾਂ ਸਾਰਿਆਂ ਦਾ ਡੋਪ ਟੈਸਟ ਕਰਵਾਈਏ, ਕਿਤੇ ਹੋਰ ਹੀ ਨਾ ਚੰਦ ਚਾੜ ਦੇਣ। ਤਾਂ ਉਹਨਾਂ ਦੇ ਵਿੱਚ ਇਹ ਬੰਦਾ ਵੀ ਸ਼ਾਮਲ ਹੋ ਗਿਆ, ਹੈਡ ਕਾਂਸਟੇਬਲ ਸੀਗਾ। 100 ਕੁ ਮੁਲਾਜ਼ਮਾਂ ਦੀ ਸੂਚੀ ਸੀਗੀ। ਉਸ ਤੋਂ ਬਾਅਦ ਇਸ ਬੰਦੇ ਨੇ ਉਹੀ ਕੀਤਾ ਜੋ ਆਪਾਂ ਅੱਗੇ ਬਚਾ ਰਿਹਾ ਵਾ। ਤਾਂ ਉਹ ਫਿਰ ਲੈ ਆਇਆ। ਉਹ ਇੱਥੇ ਕੀ ਆ ਕਿ ਉਹ ਜਿਹੜੀ ਹੈਗੀ ਸੀ ਮਸ਼ੀਨ ਉਹਨੇ ਮੀਟਰ ਨਹੀਂ ਚੁੱਕਿਆ ਕਿਉਂਕਿ ਯੂਰਿਨ ਠੰਡਾ ਹੋ ਚੁੱਕਾ ਸੀਗਾ। ਤਾਂ ਜਦੋਂ ਇਹਨਾਂ ਨੂੰ ਥੋੜਾ ਜਿਹਾ ਸ਼ੱਕ ਹੋਇਆ ਹਸਪਤਾਲ ਦੇ ਅਮਲੇ ਨੂੰ, ਉਹਨਾਂ ਨੇ ਆਖਿਆ ਕਿ ਏਦਾਂ ਕਰ, ਕੋਈ ਗੱਲ ਨਹੀਂ ਹੈ, ਮਸ਼ੀਨ ਥੋੜੀ ਜਿਹੀ ਨਾ ਢਿੱਲੀ ਮੱਠੀ ਜੀ ਆ, ਇੱਕ ਵਾਰੀ ਹੋਰ ਸੈਂਪਲ ਲਿਆ ਜਾ ਕੇ। ਤੇ ਜਦੋਂ ਸੈਂਪਲ ਲਿਆਂਦਾ ਉਦੋਂ ਉਹਨਾਂ ਨੇ ਫਿਰ ਪੂਰੀ ਅੱਖ ਰੱਖੀ। ਜਦੋਂ ਦੂਜਾ ਸੈਂਪਲ ਲਿਆਇਆ ਤੇ ਉਹ ਆ ਗਿਆ ਪੋਜ਼ਿਟਿਵ ਸਮੈਕ ਤੇ ਫੀਮ ਦਾ। ਉਹਨਾਂ ਆਖਿਆ ਹੁਣ ਆਹ ਦੱਸ, ਕਹਿੰਦਾ ਕਿ ਅਸਲ ਦੇ ਵਿੱਚ ਘਰ ਵਾਲੀ ਦਾ ਹੈਗਾ। ਸੋ ਇੱਥੇ ਫਿਰ ਮਾਮਲਾ ਜਿਹੜਾ ਉਹ ਪੁੱਟ ਪੈ ਗਿਆ। ਤਾਂ ਹੁਣ ਮਹਿਕਮਾ ਕੀ ਕਾਰਵਾਈ ਕਰਦਾ ਬਾਅਦ ਦੀ ਗੱਲ ਆ, ਪਰ ਇਸ ਤਰ੍ਹਾਂ ਦੀਆਂ ਤਰਕੀਬਾਂ ਹੁਣ ਆਮ ਹੀ ਆ। ਅੱਗੇ ਤੇ ਇੱਕ ਵਾਰੀ ਇਹ ਖਬਰ ਆਈ ਸੀਗੀ ਕਿ ਦਲਾਲ ਫਿਰਦੇ ਆ, ਉਹ ਕਹਿੰਦੇ ਕਿ ਪਿਸ਼ਾਬ ਵੀ ਸਾਡਾ ਤੇ ਸਾਰਾ ਕੰਮ ਵੀ ਸਾਡਾ, ਬਸ ਪੈਸਾ ਹੀ ਇਕੱਲਾ ਤੁਹਾਡਾ। ਕਿਉਂਕਿ ਅਸਲਾ ਲਾਇਸੈਂਸ ਵਾਲੇ ਵੀ ਇਸ ਤਰ੍ਹਾਂ ਹੀ ਲੁਕਦੇ ਫਿਰਦੇ ਆ ਕਈ, ਤੇ ਕਈਆਂ ਨੇ ਹੋਰ ਹੀ ਜੁਗਾੜ ਕੀਤਾ ਹੈਗਾ। ਉਹ ਵਾਸ਼ਰੂਮ 'ਚ ਜਾ ਕੇ ਪਹਿਲਾਂ ਹੀ ਰਖਾ ਦਿੰਦੇ ਕਿਸੇ ਬੰਦੇ ਨੂੰ ਕਹਿ ਕੇ ਕਿ ਤੂੰ ਵੜ ਕੇ ਪਹਿਲਾਂ ਉੱਥੇ ਰੱਖਿਆ ਸ਼ੀਸ਼ੀ। ਸੋ ਇਸ ਤਰ੍ਹਾਂ ਦੀਆਂ ਤਰਕੀਬਾਂ ਲੜਦੀਆਂ ਹੈਗੀਆਂ, ਪਰ ਆਹ ਪੁਲਿਸ ਵਾਲੇ ਨੇ ਨਵੀਂ ਕੱਚ 'ਚੋਂ ਮੂੰਗਲੀ ਕੱਢੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਡੀਐਸਪੀ ਦੇ ਘਰ ਰਹਿ ਰਹੇ ਥਾਣੇਦਾਰ ਨੇ ਕੀਤੀ ਖੁਦਕੁਸ਼ੀ। ਦੇਖੋ ਇਹ ਬੜਾ ਚਿੰਤਾਜਨਕ ਮਸਲਾ ਹੈ ਕਿਉਂਕਿ ਹਰੇਕ ਹਫ਼ਤੇ ਹਰੇਕ 10 ਦਿਨਾਂ ਬਾਅਦ ਪੰਜਾਬ ਪੁਲਿਸ ਦਾ ਕੋਈ ਨਾ ਕੋਈ ਜਵਾਨ ਜਿਹੜਾ ਖੁਦਕੁਸ਼ੀ ਕਰ ਰਿਹਾ ਹੈ। ਤਾਂ ਆਰਮੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਨੇ ਜਿਹੜੀਆਂ ਕਈ ਵਾਰ ਝੰਜੋੜਦੀਆਂ ਵੀ ਆ, ਕਈ ਵਾਰ ਸੋਚਣ ਤੇ ਮਜਬੂਰ ਵੀ ਕਰਦੀਆਂ, ਕਈ ਵਾਰ ਸਿਸਟਮ ਤੇ ਸਵਾਲ ਵੀ ਕਰਦੀਆਂ ਨੇ ਕਿ ਜੇ ਕੋਈ ਦੁਸ਼ਮਣ ਦੀ ਗੋਲੀ ਨਾਲ ਸ਼ਹੀਦ ਹੁੰਦਾ ਤੇ ਤੁਸੀਂ ਬਹੁਤ ਰੌਲਾ ਪਾਉਂਦੇ ਹੋ, ਤੇ ਜਿਹੜੇ ਅੰਦਰੂਨੀ ਸਿਸਟਮ ਦੀ ਘਾਟ ਕਰਕੇ ਜਵਾਨ ਮਰਦੇ ਆ, ਕੀ ਇਹ ਉਹ ਫੋਰਸ ਦਾ ਹਿੱਸਾ ਨਹੀਂ ਹੈ? ਤਾਂ ਉਦੋਂ ਵੀ ਬਹੁਤ ਸਵਾਲ ਉੱਠਦੇ ਆ। ਤਾਂ ਇਹ ਡੀਐਸਪੀ ਦੇ ਘਰ ਰਹਿ ਰਿਹਾ ਸੀਗਾ ਥਾਣੇਦਾਰ, ਮਤਲਬ ਕਿ ਡਿਊਟੀ ਤੇ ਸੀਗਾ। ਤਾਂ ਇਹਨੇ ਸਰਵਿਸ ਰਿਵਾਲਵਰ ਨਾਲ ਦੱਸਦੇ ਖੁਦਕੁਸ਼ੀ ਕੀਤੀ ਹੈ। ਸ਼ੁਰੂਆਤੀ ਜਾਂਚ 'ਚ ਪੁਲਿਸ ਕਹਿੰਦੀ ਆ ਕਿ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਵਾ, ਕਿਉਂਕਿ ਗੱਡੀ ਦੇ ਵਿੱਚ ਇਹਦੀ ਲਾਸ਼ ਪਈ ਸੀਗੀ, ਸ਼ੀਸ਼ਾ ਤੋੜ ਕੇ ਫਿਰ ਇਹਦੀ ਲਾਸ਼ ਕੱਢੀ ਗਈ ਆ। ਹਸਪਤਾਲ 'ਚ ਜਦੋਂ ਇਹਨੂੰ ਬਚਾਇਆ ਗਿਆ ASI ਨੂੰ ਤਾਂ ਇਹ ਮ੍ਰਿਤਕ ਐਲਾਨ ਦਿੱਤਾ ਗਿਆ। ਮੇਰੇ ਖਿਆਲ ਦੇ ਨਾਲ ਇਹਦਾ ਪਿੰਡ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀਗਾ, ਨਾਂ ਇਹਦਾ ਹਰਮੇਲ ਸਿੰਘ ਸੀਗਾ, ਤੇ ਉਮਰ ਵੀ ਕੋਈ ਜ਼ਿਆਦਾ ਨਹੀਂ, ਨੌਜਵਾਨ ਹੀ ਸੀਗਾ, 40 ਕੁ ਸਾਲਾਂ ਦਾ ਸੀਗਾ। ਤਾਂ ਕੁੱਲ ਮਿਲਾ ਕੇ ਇਹ ਸੋਚਣ ਵਾਲਾ ਵਿਸ਼ਾ ਕਿ ਖੁਦਕੁਸ਼ੀਆਂ ਜਵਾਨ ਕਿਉਂ ਕਰ ਰਹੇ ਆ, ਕਿਉਂਕਿ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਨੌਕਰੀ ਮਿਲ ਨਹੀਂ ਰਹੀ, ਜਿਹੜੇ ਸਾਡੇ ਮੁੰਡੇ ਕੁੜੀਆਂ ਉਹ ਤਰਲੋ ਮੱਛੀ ਹੁੰਦੇ ਆ ਕਿ ਕੋਈ ਜੌਬ ਮਿਲ ਜਾਵੇ। ਤਾਂ ਇਸ ਤਰ੍ਹਾਂ ਜੌਬ ਤੇ ਪਹੁੰਚ ਕੇ ਥਾਣੇਦਾਰ ਬਣ ਕੇ ਕੋਈ ਖੁਦਕੁਸ਼ੀ ਕਰਦਾ ਤਾਂ ਕਿਉਂ, ਕੀ ਚੱਕਰ ਆ? ਕੋਈ ਡਿਊਟੀ ਦੇ ਵਿੱਚ ਐਸਾ ਕੋਈ ਹੈ ਔਖਾ ਪੱਖ ਜਿਹਦੇ ਤੇ ਚੱਲਦਿਆਂ ਸਭ ਕੁਝ ਹੁੰਦਾ, ਜਾਂ ਅਫਸਰਾਂ ਵੱਲੋਂ ਕੋਈ ਦਬਾਅ ਬਣਾਇਆ ਜਾ ਰਿਹਾ ਐਕਸਟਰਾ, ਜਾਂ ਕੋਈ ਹੋਰ ਕਾਰਨ ਹੈ? ਇਹਨੂੰ ਲੱਭਣਾ ਚਾਹੀਦਾ, ਘੋਖਣਾ ਚਾਹੀਦਾ ਹੈ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਤੁਸੀਂ ਆਵਾਜ਼ ਬਰਦਾਸ਼ਤ ਕਰ ਲਈ, ਅੱਜ ਮੈਂ ਬਾਹਰ ਹੀ ਸੀਗਾ ਜੀ, ਕਾਫੀ ਆਈ ਜਾਂਦੀ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਜੇਕਰ ਸਾਡੀ ਕੋਈ ਵੀ ਭੈਣ ਵਿਆਹੁਤਾ ਜ਼ਿੰਦਗੀ ਜਾਂ ਫਿਰ ਘਰੇਲੂ ਜ਼ਿੰਦਗੀ ਕਰਕੇ ਪਰੇਸ਼ਾਨ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਮਾਈ ਸਿਸਟਰਸ